ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪਾਉਣ ਹੋਵੇ। ਪਰ ਫਿਰ ਨਿਗਾਹ ਮਾਰਦੇ ਹਾਂ ਆਲੇ ਦੁਆਲੇ ਦੇ ਉੱਤੇ ਕਿ ਕੀ ਕੁਛ ਵਾਪਰ ਰਿਹਾ। ਚੋਣਾਂ ਦੇ ਇਸ ਦੌਰ ਦੇ ਵਿੱਚ ਬਹੁਤਾ ਕੁਛ ਸਿਆਸਤ ਦੇ ਨਾਲ ਹੀ ਰਿਲੇਟਡ ਆ ਔਰ ਸਿਆਸਤ ਦੇ ਆਲੇ ਦੁਆਲੇ ਹੀ ਸਭ ਕੁਛ ਘੁੰਮ ਰਿਹਾ। ਅਗਲੇ ਕੁਛ ਹਫ਼ਤਿਆਂ ਤੱਕ ਇਸੇ ਤਰੀਕੇ ਨਾਲ ਇਹ ਸਿਆਸਤ ਦੇ ਉੱਤੇ ਹੀ ਰਹਿਣਾ। ਹਾਂ, ਇੰਨਾ ਜ਼ਰੂਰ ਹੈ ਕਿ ਇਸ ਵੇਲੇ ਹਾਲਾਤ ਜਿਹੋ ਜਿਹੇ ਬਣੇ ਹੋਏ ਆ, ਇਹ ਨਹੀਂ ਪਤਾ ਲੱਗਦਾ ਕੌਣ ਕਿਹੜੀ ਪਾਰਟੀ ਦੇ ਵੱਲੋਂ ਆ ਰਿਹਾ, ਕੌਣ ਕਿਹੜੀ ਪਾਰਟੀ 'ਚੋਂ ਜਾ ਰਿਹਾ। ਜਿਵੇਂ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਤੇ ਉਹਨੂੰ ਭੁੱਲਿਆ ਨਹੀਂ ਕਹਿੰਦੇ। ਪਤਾ ਨਹੀਂ ਵੱਡ ਵਡੇਰਿਆਂ ਨੇ ਇਹ ਕਹਾਵਤ ਜਦੋਂ ਬਣਾਈ ਉਹਦਾ ਮਕਸਦ ਕੀ ਸੀਗਾ। ਅੱਜ ਹਾਲਾਤ ਇਹ ਬਣੇ ਹੋਏ ਆ ਕਿ ਕੋਈ ਸਵੇਰੇ ਜਿਹੜਾ ਕਿਸੇ ਇੱਕ ਪਾਰਟੀ 'ਚ ਹੁੰਦਾ ਅਤੇ ਸ਼ਾਮ ਪੈਂਦਿਆਂ ਪੈਂਦਿਆਂ ਜਾਂ ਤਾਂ ਉਹਦੇ ਵਿੱਚ ਵਾਪਸ ਆ ਜਾਂਦਾ ਜਾਂ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਤੁਰਿਆ ਫਿਰਦਾ ਹੁੰਦਾ। ਇਹੋ ਜਿਹੇ ਹਾਲਾਤ ਇਸ ਵੇਲੇ ਇੱਥੇ ਪੰਜਾਬ ਦੇ ਵਿੱਚ ਬਣੇ ਹੋਏ ਆ। ਕੀ ਇਹਨਾਂ ਲੋਕਾਂ ਤੋਂ ਉਮੀਦ ਕੀਤੀ ਜਾ ਸਕਦੀ ਆ ਜਿਹੜੇ ਇਹ ਹੀ ਨਹੀਂ ਜਾਣਦੇ ਕਿ ਉਹਨਾਂ ਦੀ ਥਿੰਕਿੰਗ ਕੀ ਆ, ਉਹ ਕਿਹੜੀ ਪਾਰਟੀ ਦੇ ਵਿੱਚ ਕਿਉਂ ਜਾ ਰਹੇ ਆ, ਉਹਨੂੰ ਕਿਉਂ ਛੱਡ ਰਹੇ ਆ, ਔਰ ਜਿਹੜੀ ਪਾਰਟੀ ਦੇ ਵਿੱਚ ਜਾ ਰਹੇ ਆ ਉਸ ਪਾਰਟੀ ਦਾ ਏਜੰਡਾ ਕੀ ਆ, ਉਹਨਾਂ ਨੇ ਕਿਹੜੇ ਤਰੀਕੇ ਦੇ ਨਾਲ ਚਲਾਉਣੀ ਆ। ਇੱਥੇ ਏਜੰਡਾ ਜਿਹੜਾ ਉਹ ਇੱਕੋ ਆ ਕਿ ਟਿਕਟ ਕਿੱਥੋਂ ਮਿਲਦੀ ਆ। ਟਿਕਟ ਦੇ ਨਾਲ ਹੀ ਸਾਰਾ ਕੁਛ ਜਿਹੜਾ ਉਹ ਆਲੇ ਦੁਆਲੇ ਉਹਦੇ ਘੁੰਮੀ ਜਾਂਦਾ। ਸਵੇਰੇ ਕੋਈ 9:30 ਵਜੇ ਗਿੱਦੜਬਾਹਾ ਹਲਕੇ ਦੀ ਇੱਕ ਮਹਿਲਾ ਸਰਪੰਚ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਲ ਹੋ ਗਈ ਅਤੇ ਸ਼ਾਮ ਹੁੰਦਿਆਂ ਹੁੰਦਿਆਂ 4:30 ਤੱਕ ਸ਼ਾਇਦ ਉਹਨੂੰ ਇਹ ਪਤਾ ਲੱਗ ਗਿਆ ਕਿ ਰਸਤਾ ਭੁੱਲ ਗਈ ਆ। ਸ਼ਾਮੀ ਫੇਰ ਕਾਂਗਰਸ ਦੇ ਵਿੱਚ ਉਹ ਆ ਗਈ। ਇੱਕ ਇੱਥੋਂ ਨਾਭੇ ਤੋਂ ਨੇ ਮੱਖਣ ਸਿੰਘ ਲਾਲਕਾ, ਉਹਨਾਂ ਨੇ ਪਿਛਲੇ ਦਿਨੀ ਅਕਾਲੀ ਦਲ ਬਾਦਲ ਛੱਡਿਆ, ਕਾਂਗਰਸ ਦੇ ਵਿੱਚ ਚਲੇ ਗਏ। ਉਹਨਾਂ ਦੇ ਘਰ ਦੇ ਕਾਂਗਰਸ ਦੇ ਦਫ਼ਤਰਾਂ 'ਚ ਲੱਭਦੇ ਫਿਰਦੇ ਸੀ ਤਾਂ ਉਹ ਸੀਸਵਾਂ ਵਾਲੇ ਮਹਿਲ ਦੇ ਵਿੱਚ ਜਾ ਕੇ ਕੈਪਟਨ ਅਮਰਿੰਦਰ ਦੀ ਨਵੀਂ ਖਿੱਦੋ ਖੂੰਡੀ ਵਾਲੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਸਵੇਰੇ ਹੋਰ ਪਾਰਟੀ, ਦੁਪਹਿਰੇ ਹੋਰ ਪਾਰਟੀ, ਸ਼ਾਮ ਨੂੰ ਹੋਰ ਪਾਰਟੀ। ਇਹ ਪੰਜਾਬ ਦੇ ਟਿਕਟੂਆਂ ਦਾ ਹਾਲਾਤ ਹੋਇਆ ਹੈ। ਬੇਸ਼ੱਕ ਚੁਟਕਲੇ ਚੱਲ ਰਹੇ ਆ ਇਹਨਾਂ ਦਿਨਾਂ ਦੇ ਵਿੱਚ ਕਿ ਕੋਈ ਸਿਆਸੀ ਨੇਤਾ ਗਵਾਚ ਜਵੇ ਅਤੇ ਉਹਨਾਂ ਦੇ ਘਰ ਦੇ ਜਿਹੜੀ ਸਿਆਸੀ ਪਾਰਟੀ ਆ ਉਹਦੇ ਦਫ਼ਤਰ ਫੋਨ ਕਰਕੇ ਪੁੱਛਦੇ ਇੱਧਰ ਤੁਹਾਡੇ ਵੱਲ ਤਾਂ ਨਹੀਂ ਆਇਆ ਸਾਡਾ ਬੰਦਾ, ਵੀ ਪਤਾ ਨਹੀਂ ਵੀ ਕਿਹੜੀ ਪਾਰਟੀ ਦੇ ਵਿੱਚ ਉਹ ਸ਼ਾਮਲ ਹੋਣ, ਉਹਨੇ ਚਲੇ ਜਾਣਾ। ਇਹ ਪੰਜਾਬ ਦੀ ਤਰਾਸਦੀ ਆ, ਇਹ ਚੁਟਕਲਾ ਨਹੀਂ ਗਾ, ਇਹ ਪੰਜਾਬ ਦੀ ਤਰਾਸਦੀ ਆ ਕਿ ਪੰਜਾਬ ਉਹਨਾਂ ਲੋਕਾਂ ਨੇ ਸੰਭਾਲਣਾ ਜਿਨ੍ਹਾਂ ਨੂੰ ਇਹੀ ਨਹੀਂ ਪਤਾ ਕਿ ਉਹ ਕਿਵੇਂ ਸੰਭਲਣਗੇ। ਕੋਈ ਅਸੂਲ, ਕੋਈ ਰੂਲ ਕੁਛ ਨਹੀਂ ਹੈਗੇ। ਮਹਿਜ਼ ਟਿਕਟ, MLA ਬਣਨਾ, ਬਸ MLA ਬਣਨ ਦੀ ਹੋੜ ਲੱਗੀ ਹੋਈ ਆ। ਜੇ ਉਹ ਨਹੀਂ ਤਾਂ ਉਹ ਕਹਿੰਦੇ ਫਿਰ ਕੁਛ ਵੀ ਨਹੀਂ। ਖੈਰ, ਇੱਕ ਤਾਂ ਸੀਤ ਲਹਿਰ ਨੇ ਵਾਹਵਾ ਤੰਗ ਪਰੇਸ਼ਾਨ ਕੀਤਾ ਹੋਇਆ ਇਸ ਵੇਲੇ। ਹਾਲਾਤ ਇਹ ਨੇ ਕਿ ਜਿਹੜੇ ਮੈਦਾਨੀ ਇਲਾਕੇ ਆ ਪੰਜਾਬ ਵਾਲੇ, ਉੱਤੇ ਪਹਾੜਾਂ ਦੇ ਵਿੱਚ ਠੰਡ ਘੱਟ ਹੈ ਅਤੇ ਹੇਠਲੇ ਮੈਦਾਨਾਂ ਦੇ ਵਿੱਚ ਠੰਡ ਜ਼ਿਆਦੀ ਹੈ। ਡਲਹੌਜ਼ੀ ਦੇ ਨਾਲੋਂ ਗੁਰਦਾਸਪੁਰ ਜ਼ਿਆਦਾ ਠੰਡਾ। ਇੱਥੋਂ ਤੱਕ ਠੰਡ ਇਸ ਵੇਲੇ ਆਈ ਹੋਈ ਹੈ। ਪੰਜਾਬ ਦਾ ਜਿਹੜਾ ਤਾਪਮਾਨ ਹੈ ਉਹ ਸ਼ੀਤ ਹਵਾਵਾਂ ਕਰਕੇ ਬਹੁਤ ਥੱਲੇ ਗਿਆ ਔਰ ਸ਼ਿਮਲਾ ਨਾਲੋਂ ਚੰਡੀਗੜ੍ਹ ਠੰਡਾ। ਇਹ ਇਸ ਤਰ੍ਹਾਂ ਦੇ ਹਾਲਾਤ ਨੇ ਔਰ ਬਹੁਤੇ ਲੋਕ ਅੰਦਰੀ ਵਾੜ ਛੱਡੇ ਨੇ ਇਸ ਠੰਡ ਨੇ। ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਸੂਰਜ ਨਹੀਂ ਚੜ੍ਹਿਆ, ਬੱਦਲ ਵਾਲੀ ਆ, ਜਿਹਦੇ ਕਰਕੇ ਠੰਡ ਜ਼ਿਆਦੀ ਆ। ਧੁੱਪਾਂ ਲੱਗਣਗੀਆਂ ਤਾਂ ਫਿਰ ਠੰਡ ਕੁਛ ਘੱਟ ਸਕਦੀ ਹੈ। ਕਦੋਂ? ਅਜੇ ਮੌਸਮ ਵਿਭਾਗ ਕਹਿੰਦਾ ਹੈ 1-2 ਦਿਨ ਅਜੇ ਠੰਡ ਤੋਂ ਰਾਹਤ ਮਿਲਣ ਦੀ ਆਸ ਨਹੀਂ ਗੀ। ਅਗਲੇ ਕੁਝ ਦਿਨ ਹੋਰ ਠੰਡ ਇਹ ਪੈ ਸਕਦੀ ਹੈ। ਇਸ ਠੰਡ ਦੇ ਵਿੱਚ 5 ਡਿਗਰੀ ਤਾਪਮਾਨ ਦੇ ਵਿੱਚ 90+ ਪ੍ਰਕਾਸ਼ ਸਿੰਘ ਬਾਦਲ ਹੁਰੀ ਕਾਰ ਦੇ ਵਿੱਚ ਬਹਿ ਕੇ ਚੋਣ ਪ੍ਰਚਾਰ ਕਰਦੇ ਫਿਰਦੇ ਆ। 6-6, 7-7 ਪਿੰਡ ਰੋਜ਼ ਦੇ ਕੱਢਦੇ ਆ ਅਤੇ ਇਹ ਲੋਕਾਂ ਨੂੰ ਕਹਿੰਦੇ ਆ
ਇੱਕ ਮੌਕਾ ਹੋਰ ਦੇ ਦਿਓ। 5 ਵਾਰੀ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਹੁਰੀ ਅਜੇ ਵੀ ਇਹ ਸਮਝਦੇ ਆ ਕਿ ਅੱਜ ਉਹਨਾਂ ਦੀ ਪਾਰਟੀ ਦੀ ਉਹਨਾਂ ਨੂੰ ਲੋੜ ਹੈ। ਮਤਲਬ ਕਿ ਜਿਸ ਤਰੀਕੇ ਦੇ ਨਾਲ ਪਾਰਟੀ ਹਾਸ਼ੀਏ ਤੇ ਗਈ ਹੈ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਲੱਗਦਾ ਕਿ ਨਹੀਂ, ਉਹਨਾਂ ਨੂੰ ਐਕਟਿਵ ਰਹਿਣਾ ਪਊਗਾ, ਸਰਗਰਮ ਰਹਿਣਾ ਪਊਗਾ। ਜੇ ਪ੍ਰਕਾਸ਼ ਸਿੰਘ ਬਾਦਲ ਸਰਗਰਮ ਨੇ ਤੇ ਦੂਜੇ ਪਾਸੇ ਇਸੇ ਤਰ੍ਹਾਂ ਦੇ ਇੱਕ ਬਜ਼ੁਰਗ ਰਣਜੀਤ ਸਿੰਘ ਬ੍ਰਹਮਪੁਰਾ ਵੀ ਸਰਗਰਮ ਨੇ, ਬੇਸ਼ੱਕ ਉਹ ਆਪਣੇ ਖਡੂਰ ਸਾਹਿਬ ਹਲਕੇ ਦੇ ਵਿੱਚ ਸਰਗਰਮ ਨੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਗਰਮੀ ਤਾਂ ਨਜ਼ਰ ਆਉਂਦੀ ਆ, ਪਰ ਉਹ ਬਹੁਤੀ ਸਰਗਰਮੀ ਜਿਹੜੀ ਆ ਉਹ ਫੇਸਬੁੱਕ ਤੇ ਹੀ ਆ। ਇਉਂ ਲੱਗਦਾ ਕਿ ਬਹੁਤੀਆਂ ਗਾਲਾਂ ਦਾ ਢੇਰ ਜਿਹੜਾ ਜੀ ਉਹਨਾਂ ਵੱਲ ਨਹੀਂ ਜਾਂਦਾ ਜਦੋਂ ਉਹ ਕੋਈ ਪੋਸਟ ਪਾਉਂਦੇ ਆ। ਜਿਹੜੇ ਜਿਵੇਂ ਮੈਂ ਗੱਲ ਕੀਤੀ ਆ ਕਿ ਕੋਈ ਇੱਧਰ ਨੂੰ ਪਤਾ ਨਹੀਂ ਲੱਗ ਰਿਹਾ, ਉਹਦਾ ਕਾਰਨ ਨਹੀਂ ਸਮਝ ਆ ਰਿਹਾ ਕਿ ਸਾਡੇ ਦਿਮਾਗਾਂ ਦੇ ਵਿੱਚ ਪੰਜਾਬੀਆਂ ਦੇ ਵੜ ਕੀ ਗਿਆ। ਪੰਜਾਬ ਵਿਧਾਨ ਸਭਾ ਲਈ ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਸੂਚੀ ਹੋਣ ਤੋਂ ਬਾਅਦ ਬਾਗੀ ਸੁਰਾਂ ਪੈਦਾ ਹੋ ਗਈਆਂ ਨੇ ਔਰ ਇਹਨਾਂ ਬਾਗੀਆਂ ਨੇ ਪਾਰਟੀ ਦੇ ਖਿਲਾਫ ਬਗਾਵਤ ਦਾ ਬਿਗਲ ਵਜਾ ਦਿੱਤਾ। ਚਰਨਜੀਤ ਸਿੰਘ ਚੰਨੀ ਦੇ ਘਰ ਤੋਂ ਇਹ ਬਗਾਵਤ ਸ਼ੁਰੂ ਹੋਈ ਆ। ਚਰਨਜੀਤ ਸਿੰਘ ਚੰਨੀ ਦਾ ਭਰਾ ਡਾਕਟਰ ਮਨੋਹਰ ਸਿੰਘ ਨੇ ਹਲਕਾ ਬਸੀ ਪਠਾਣਾ ਤੋਂ ਆਜ਼ਾਦ ਉਮੀਦਵਾਰ ਦੀ ਚੋਣ ਲੜਨ ਦਾ ਐਲਾਨ ਕਰਤਾ। ਕਾਂਗਰਸ ਨੇ ਪਹਿਲੀ ਸੂਚੀ 86 ਉਮੀਦਵਾਰ ਐਲਾਨੇ ਸੀ ਤੇ ਆਸ ਸੀਗੀ ਮਨੋਹਰ ਸਿੰਘ ਨੂੰ ਕਿ ਉਹਨੂੰ ਬਸੀ ਪਠਾਣਾ ਤੋਂ ਸੀਟ ਮਿਲੂਗੀ, ਪਰ ਇੱਕ ਪਰਿਵਾਰ ਇੱਕ ਟਿਕਟ ਕਰਕੇ ਅਜਿਹਾ ਨਹੀਂ ਹੋ ਸਕਿਆ। ਹੋ ਸਕਦਾ ਮਨੋਹਰ ਸਿੰਘ ਹੋਰਾਂ ਨੂੰ ਖਿੱਦੋ ਖੂੰਡੀ ਵਾਲੇ ਲੈ ਜਾਣ ਵੀ ਛੱਡ ਖੜਾ, ਇੱਧਰੋਂ ਲੈ ਲਾ ਆ ਕੇ ਟਿਕਟ, ਜਾਂ ਕੋਈ ਹੋਰ ਪਾਰਟੀ ਅਪਰੋਚ ਕਰ ਲਵੇ। ਹਲਕਾ ਆਦਮਪੁਰ ਤੇ ਜਲੰਧਰ ਕੇਂਦਰ ਤੋਂ ਟਿਕਟ ਦੇ ਦਾਅਵੇਦਾਰ ਮਹਿੰਦਰ ਸਿੰਘ ਕੇਪੀ ਨੂੰ ਵੀ ਪਾਰਟੀ ਨੇ ਟਿਕਟ ਨਹੀਂ ਦਿੱਤੀ। ਚੰਨੀ ਦੇ ਨੇੜਲੇ ਰਿਸ਼ਤੇਦਾਰ ਮਹਿੰਦਰ ਸਿੰਘ ਕੇਪੀ ਨੇ ਸਾਫ਼ ਕੀਤਾ ਕਿ ਉਹ ਆਉਂਦੀਆਂ ਚੋਣਾਂ ਲੜਨਗੇ ਜ਼ਰੂਰ, ਆਪਣੇ ਸਮਰਥਕਾਂ ਦੇ ਨਾਲ ਮੀਟਿੰਗ ਕਰਨਗੇ। ਮੋਗੇ ਤੋਂ ਟਿਕਟ ਨਾ ਮਿਲਣ ਕਰਕੇ ਵਿਧਾਇਕ ਨੇ ਸੂਚੀ ਜਾਰੀ ਹੋਈ, ਅਜੇ ਸੂਚੀ ਪੜ੍ਹੀ ਜਾ ਰਹੀ ਸੀਗੀ ਚੈਨਲਾਂ ਦੇ ਉੱਤੇ ਤੇ ਨਾਲ ਦੀ ਨਾਲ ਇਹ ਵੀ ਖਬਰ ਆਉਣੀ ਸ਼ੁਰੂ ਹੋ ਗਈ ਕਿ ਹਰਜੋਤ ਕਮਲ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਜਾ ਵੜੇ ਆ ਤੇ ਉਹਨਾਂ ਦੀ ਟਿਕਟ ਉੱਧਰੋਂ ਪੱਕੀ ਆ। ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ ਵੀ ਭਾਰਤੀ ਜਨਤਾ ਪਾਰਟੀ ਚਲੇ ਗਏ ਆ। ਸਿੱਧੂ ਮੂਸੇਵਾਲੇ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਟਕਸਾਲੀ ਕਾਂਗਰਸੀ ਗਾਗੋਵਾਲ ਪਰਿਵਾਰ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਆਖੀ ਆ ਕਿ ਗਾਗੋਵਾਲ ਜੀ ਕਿਉਂ ਐਵੇਂ ਹੌਸਲਾ ਛੱਡਦੇ ਹੋ, ਜੇ ਉੱਧਰ ਸਿੱਧੂ ਮੂਸੇਵਾਲਾ ਆ ਗਿਆ ਤੇ ਖਿੱਦੋ ਖੂੰਡੀ ਤੁਸੀਂ ਲੈ ਜਾਓ ਇੱਧਰੋਂ, ਭਾਵ ਕਿ ਮੇਰੇ ਵੱਲੋਂ ਟਿਕਟ ਹੈਗੀ ਆ। ਉਂਝ ਵੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਨਿਗਾਹ ਹੈ ਉਹ ਕਾਂਗਰਸ ਦੇ ਬਾਗੀਆਂ ਦੇ ਉੱਤੇ ਆ। ਕਿੰਨੇ ਕਾਂਗਰਸ ਦੇ ਬਾਗੀ ਹੁੰਦੇ ਆ ਤੇ ਉਹਨਾਂ ਨੂੰ ਉਹਨਾਂ ਨੇ ਟਿਕਟਾਂ ਦੇਣੀਆਂ। ਮਹਿੰਦਰ ਸਿੰਘ ਕੇਪੀ, ਨੱਥੂ ਰਾਮ, ਹਰਮਿੰਦਰ ਜੱਸੀ ਜਿਹੜਾ ਕਿ ਸਰਸਾ ਡੇਰੇ ਵਾਲੇ ਦਾ ਨੇੜਲਾ ਰਿਸ਼ਤੇਦਾਰ ਹੈ। ਇੱਕ ਆਮ ਆਦਮੀ ਪਾਰਟੀ ਵੱਲੋਂ ਜਿੱਤਿਆ ਸੀ ਰਾਏਕੋਟ ਤੋਂ ਜਗਤਾਰ ਜੱਗਾ, ਉਹ ਵੀ ਭਾਲਦਾ ਟਿਕਟ ਕਾਂਗਰਸ ਵੱਲੋਂ, ਉਹਨੂੰ ਵੀ ਟਿਕਟ ਮਿਲਣ ਦੀ ਆਸ ਨਹੀਂ, ਖਿੱਦੋ ਖੂੰਡੀ ਲੈ ਜਾਊਗਾ। ਉਂਝ ਵੈਸੇ ਜੱਗੇ ਨੂੰ ਕਿਸੇ ਨੇ ਵੇਖਿਆ ਨਹੀਂ ਉਹਦੇ ਹਲਕੇ ਦੇ ਵਿੱਚ ਕਿ ਉਹ ਕਿੱਥੇ ਰਹਿੰਦਾ ਸੀ। ਜਗਦੀਸ਼ ਰਾਜਾ ਉਹ ਵੀ ਬਗਾਵਤ ਕਰੀ ਫਿਰਦਾ। ਕਾਂਗਰਸ ਦੀਆਂ ਅਜੇ ਜਿਹੜੀਆਂ ਮਾਲਵਾ ਖਿੱਤੇ ਦੀਆਂ 23 ਸੀਟਾਂ ਨੇ ਉਹਦੇ ਉੱਤੇ ਪੇਚ ਫਸਿਆ। ਕਾਂਗਰਸ ਨੇ ਪਹਿਲੀ ਸੂਚੀ ਦੇ ਵਿੱਚ ਇਹਨਾਂ ਦਾ ਐਲਾਨ ਨਹੀਂ ਕੀਤਾ। ਪਾਰਟੀ ਨੇ ਮਾਲਵੇ ਦੇ 46 ਹਲਕਿਆਂ ਤੋਂ ਉਮੀਦਵਾਰ ਐਲਾਨੇ ਆ। ਪੰਜਾਬ ਦੇ 13 ਵਿਧਾਇਕਾਂ ਨੂੰ ਅਜੇ ਵੀ ਧੁੜਕੂ ਲੱਗਾ ਵੀ ਉਹਨਾਂ ਦੀ ਟਿਕਟ ਕੱਟੀ ਤਾਂ ਨਹੀਂ ਜਾਊਗੀ। ਬਰਨਾਲਾ ਜ਼ਿਲ੍ਹੇ ਦੀ ਕਿਸੇ ਵੀ ਸੀਟ ਦਾ ਐਲਾਨ ਨਹੀਂ ਹੋ ਸਕਿਆ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਨੂੰ ਇਹ ਲੱਗਦਾ ਹੈ ਕਿ ਜੇ ਬਗਾਵਤ ਹੋਈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਵਾਲੇ ਪਾਸੇ ਨੂੰ ਤੁਰ ਪੈਣਗੇ, ਕਿਉਂਕਿ ਉਹ ਇਸੇ ਕਰਕੇ ਨਹੀਂ ਸੀਟਾਂ ਐਲਾਨ ਰਹੇ, ਬੰਦੇ ਉਹਦੇ ਕੋਲ ਵੀ ਹੈ ਨਹੀਂ। ਉਹਨੇ ਬੰਦੇ ਇੱਦਾਂ ਹੀ ਇੱਧਰੋਂ ਉੱਧਰ ਅਧਿਆਰੇ ਲੈਣੇ ਆ, ਉਧਾਰ ਫੜਨੇ ਆ ਬੰਦੇ। ਅਕਾਲੀ ਆਗੂ ਬਿਕਰਮ ਮਜੀਠੀਆ ਨੇ ਇੱਕ ਇਕੱਠ ਕੀਤਾ ਅੰਮ੍ਰਿਤਸਰ ਦੇ ਵਿੱਚ ਜਦੋਂ ਉਹ ਮੱਥਾ ਟੇਕਣ ਗਏ, ਔਰ ਇਹ ਪੋਲੀਟੀਕਲ ਇਕੱਠ ਦੇ ਰੂਪ ਦੇ ਵਿੱਚ ਵੱਡਾ ਹੋ ਗਿਆ। ਔਰ ਰਿਸਟ੍ਰਿਕਸ਼ਨਸ ਲੱਗੀ ਹੋਈ ਆ ਥਾਂ ਥਾਂ ਦੇ ਉੱਤੇ, ਜਿਹੜਾ ਉਹ ਕੀਤਾ ਜਾ ਰਿਹਾ ਵੱਖ-ਵੱਖ ਪਾਰਟੀਆਂ ਦੇ ਉੱਤੇ ਉਹਨਾਂ ਦੇ ਇਕੱਠ ਕਰਨ ਕਰਕੇ ਮਾਮਲੇ ਦਰਜ ਹੋ ਰਹੇ ਆ ਤੇ ਬਿਕਰਮ ਮਜੀਠੀਆ ਦੇ ਉੱਤੇ ਵੀ ਮਾਮਲਾ ਦਰਜ ਕੀਤਾ ਗਿਆ। ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 52 ਤੇ ਐਪੀਡੈਮਿਕ ਡਿਜ਼ੀਜ਼ਜ਼ ਐਕਟ
97 ਦੇ ਹੇਠ ਸੁਲਤਾਨਵਿੰਡ ਦੇ ਵਿੱਚ ਕੇਸ ਦਰਜ ਕੀਤਾ ਗਿਆ। ਉਹਦੇ ਖਿਲਾਫ ਪਹਿਲਾਂ NDPS ਐਕਟ ਦੇ ਤਹਿਤ ਕੇਸ ਦਰਜ ਆ, ਜਿਹਦੇ ਵਿੱਚੋਂ ਹੁਣੇ ਉਹਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਆ ਤੇ ਇਕੱਠ ਕਰ ਲਿਆ। ਤੇ ਦੂਜਾ ਮਾਮਲਾ ਜਿਹੜਾ ਸੀ ਉਹ ਇਕੱਠ ਕਰਨ ਦਾ ਦਰਜ ਹੋ ਗਿਆ। ਉਹਨਾਂ ਕਹਿ ਦੇਣਗੇ ਮੈਂ ਥੋੜ੍ਹੀ ਇਕੱਠ ਕੀਤਾ ਸੀ, ਕੀਤਾ ਤਾਂ ਆਪ ਹੀ ਆ, ਪਾਵਰ ਦਿਖਾਉਣੀ ਸੀ। ਸੋ ਪਾਵਰ ਦਿਖਾਉਣ ਦੇ ਚੱਕਰ ਦੇ ਵਿੱਚ ਇਹ ਮਾਮਲਾ ਦਰਜ ਹੋ ਗਿਆ। ਇਸ ਵੇਲੇ ਜਿਹੜੇ ਵੱਖ-ਵੱਖ ਸਿਆਸੀ ਧਿਰਾਂ ਨੇ, ਜਿਹਦੇ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਹੋਰਾਂ ਨੇ ਕਾਂਗਰਸ ਵੱਲੋਂ ਚਿੱਠੀ ਲਿਖੀ ਚੋਣ ਕਮਿਸ਼ਨ ਨੂੰ ਕਿ ਚੋਣਾਂ ਦੀ ਜਿਹੜੀ ਤਰੀਕ ਆ ਉਹਨੂੰ ਬਦਲਿਆ ਜਾਵੇ। ਔਰ ਹੁਣ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਵੀ ਮੁੱਖ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਵੋਟਾਂ ਦੀ ਤਰੀਕ ਬਦਲਣ ਦੀ ਅਪੀਲ ਕੀਤੀ ਹੈ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਵਰਮਾ ਨੇ ਕਿਹਾ ਕਿ 16 ਫਰਵਰੀ ਨੂੰ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਹੈ ਤੇ ਪੰਜਾਬ ਦੇ ਵਿੱਚ 32% ਦੀ ਆਬਾਦੀ ਅਨੁਸੂਚਿਤ ਜਾਤੀ ਦੇ ਨਾਲ ਸੰਬੰਧਿਤ ਹੈ ਤੇ ਜੇ 14 ਨੂੰ ਵੋਟਾਂ ਪੈਂਦੀਆਂ ਨੇ ਤੇ ਉਹ 16 ਤਰੀਕ ਨੂੰ ਇਹ ਦਿਨ ਨੂੰ ਮਨਾਉਣ ਦੇ ਵਾਸਤੇ ਨਹੀਂ ਜਾ ਸਕਦੀ। ਫਿਰ ਉਹ 14 ਤਰੀਕ ਨੂੰ ਵੋਟਾਂ ਦੇ ਵਿੱਚ ਹਿੱਸਾ ਲੈ ਕੇ 16 ਤੱਕ ਨਹੀਂ ਜਾ ਸਕਦੀ। ਇਹ ਕਿਹਾ ਗਿਆ ਕਿ ਇਹ ਤਰੀਕ ਅੱਗੇ ਕਰ ਦਿੱਤੀ ਜਾਵੇ। ਔਰ ਇਹ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਇਸ ਭਾਈਚਾਰੇ ਦੀਆਂ ਵੋਟਾਂ ਲੈਣ ਦੇ ਵਾਸਤੇ ਉਹ ਫਿਕਰਮੰਦ ਹੋਈਆਂ ਦਿਸ ਰਹੀਆਂ ਨੇ, ਤਾਂ ਕਰਕੇ ਉਹ ਜਿਹੜੀ ਤਰੀਕ ਹੈ ਉਹ ਬਦਲਵਾਉਣ ਦੀ ਵਾਸਤੇ ਕਹਿ ਰਹੀਆਂ ਨੇ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਕੇਸ਼ ਟਕੈਤ ਨੇ ਇਹ ਗੱਲ ਕਹੀ ਆ ਕਿ ਕਿਸਾਨਾਂ ਦੇ ਖੁਸ਼ਹਾਲ ਹੋਣ ਤੱਕ ਲੜਾਈ ਖਤਮ ਨਹੀਂ ਹੋਊਗੀ। ਉਹਨਾਂ ਨੇ ਇਹ ਗੱਲ ਕਹੀ ਆ ਕਿ ਕਿਸਾਨ ਤਾਂ ਹੀ ਖੁਸ਼ਹਾਲ ਹੋਊਗਾ ਜਦੋਂ ਉਹਨੂੰ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਮਿਲੂਗਾ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਦੋਂ ਤੱਕ ਕਿਸਾਨਾਂ ਨੂੰ ਉਹਦਾ ਹੱਕ ਨਹੀਂ ਮਿਲਦਾ ਉਦੋਂ ਤੱਕ ਸਰਕਾਰ ਦੇ ਨਾਲ ਸੰਘਰਸ਼ ਜਾਰੀ ਰਹੂਗਾ। ਰਕੇਸ਼ ਟਕੈਤ ਨਰਵਾਣਾ ਦੇ ਪਿੰਡ ਫੂਲੀਆ ਖੁਰਦ ਦੇ ਵਿੱਚ ਆਏ ਹੋਏ ਸੀਗੇ ਔਰ ਉਹਨਾਂ ਨੇ ਇਹ ਗੱਲ ਵੀ ਕਹੀ ਕਿ ਭਾਜਪਾ ਨੂੰ ਚੋਣਾਂ ਦੇ ਵਿੱਚ ਸ਼ੀਸ਼ਾ ਵਿਖਾਉਣਗੇ ਕਿਸਾਨ। ਤੇ ਜੇ ਕਿਸਾਨਾਂ ਦੀ ਗੱਲ ਚੱਲੀ ਆ ਤਾਂ ਸੰਯੁਕਤ ਸਮਾਜ ਮੋਰਚੇ ਦੀ ਸੂਚੀ ਜਾਰੀ ਹੋਣੀ ਸੀਗੀ ਤੇ ਪੱਤਰਕਾਰ ਸੰਮੇਲਨ ਵੀ ਸੱਦ ਲਿਆ। ਸੂਚੀ ਜਾਰੀ ਨਹੀਂ ਹੋ ਸਕੀ, ਬਸ ਬਸਈਆ ਹੋ ਗਿਆ ਅੰਦਰ, ਤੂੰ ਮੈਂ ਤੱਕ ਗੱਲ ਪਹੁੰਚ ਗਈ ਕਿਉਂਕਿ ਕੁਝ ਇਤਰਾਜ਼ ਸੀਗੇ ਸੂਚੀ ਦੇ ਉੱਤੇ ਵੱਖ-ਵੱਖ ਧਿਰਾਂ ਨੂੰ, ਜਿਹਦੇ ਕਰਕੇ ਇਹ ਸੂਚੀ ਕੱਲ੍ਹ ਜਾਰੀ ਨਹੀਂ ਹੋ ਸਕੀ। ਇਹ ਆਖਿਆ ਗਿਆ ਕਿ ਛੇਤੀ ਇਹ ਲਿਸਟ ਜਿਹੜੀ ਆ ਉਹ ਜਾਰੀ ਕੀਤੀ ਜਾਊਗੀ। ਕੀ ਗੱਲ ਹੋਈ, ਕਿਹੜੀ ਗੱਲ ਤੋਂ ਇਹ ਵਧੀ, ਉਸ ਪਤਾ ਹੈ ਕਿ ਜਿਹੜੀਆਂ ਜਥੇਬੰਦੀਆਂ ਨੇ, ਹਰ ਜਿਹੜੀ ਜਥੇਬੰਦੀ ਆ ਇਹਦੇ ਵਿੱਚ ਸ਼ਾਮਲ, ਉਹ ਵੱਧ ਤੋਂ ਵੱਧ ਟਿਕਟਾਂ ਭਾਲਦੀ ਹੈ ਕਿ ਜ਼ਿਆਦਾ ਟਿਕਟਾਂ ਉਹਨੂੰ ਦਿੱਤੀਆਂ ਜਾਣ, ਜ਼ਿਆਦਾ ਟਿਕਟਾਂ ਉਹਦੀ ਜਥੇਬੰਦੀ ਦੇ ਕੋਲੇ ਆਵੇ ਜਿਹਨੂੰ ਲੈ ਕੇ ਇਹ ਤੂੰ ਮੈਂ ਵਧੀ ਹੋਈ ਆ। ਉਂਝ ਵੈਸੇ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਮੀਟਿੰਗ ਹੋਈ ਸੀਗੀ ਦਿੱਲੀ ਦੇ ਵਿੱਚ, ਉਹਦੇ ਵਿੱਚ ਇਹ ਸਾਰੀਆਂ ਜਥੇਬੰਦੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੰਯੁਕਤ ਕਿਸਾਨ ਮੋਰਚੇ 'ਚੋਂ। ਔਰ ਇਹ ਕਿਹਾ ਗਿਆ ਕਿ ਉਹ ਕਿਸੇ ਮੀਟਿੰਗ ਦੇ ਵਿੱਚ ਉਹਨਾਂ ਨੂੰ ਸ਼ਾਮਲ ਨਹੀਂ ਕਰਨਗੇ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੇ ਚੋਣਾਂ ਨਹੀਂ ਲੜਦੀਆਂ ਤੇ ਨਾ ਚੋਣਾਂ ਲੜਨ ਵਾਲੀਆਂ ਜਥੇਬੰਦੀਆਂ ਉਹਦਾ ਪਾਰਟ ਰਹਿ ਸਕਦੀਆਂ ਨੇ। ਉਂਝ ਵੈਸੇ ਜਦੋਂ ਕੋਈ ਆਲੋਚਨਾ ਹੁੰਦੀ ਹੈ ਸੰਯੁਕਤ ਸਮਾਜ ਮੋਰਚੇ ਦੀ ਤੇ ਕੁਝ ਲੋਕ ਬਹੁਤ ਤੰਗ ਹੁੰਦੇ ਆ, ਉਹ ਇਹ ਗੱਲ ਭੁੱਲਦੇ ਆ ਕਿ ਉਹ ਹੁਣ ਇੱਕ ਪੋਲੀਟੀਕਲ ਪਾਰਟੀ ਆ ਔਰ ਪੋਲੀਟੀਕਲ ਪਾਰਟੀ ਦੀ ਆਲੋਚਨਾ ਹੁੰਦੀ ਆ, ਸਾਰੀਆਂ ਪੋਲੀਟੀਕਲ ਪਾਰਟੀਆਂ ਦੀ ਆਲੋਚਨਾ ਹੁੰਦੀ ਆ। ਜਿਹੜੇ ਆਗੂ ਉਹਦੇ ਵਿੱਚ ਨੇ ਉਹ ਪੋਲੀਟੀਕਲ ਪਾਰਟੀਆਂ ਦੀ ਆਲੋਚਨਾ ਬਹੁਤ ਤਿੱਖੇ ਰੂਪ ਦੇ ਵਿੱਚ ਕਰਦੇ ਰਹੇ ਆ ਤੇ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਹੌਸਲਾ ਰੱਖ ਕੇ ਹੁਣ ਇਹ ਆਲੋਚਨਾ ਝੱਲਣ ਦਾ ਮਾਦਾ ਜਿਹੜਾ ਉਹ ਬਣਾਉਣਾ ਪਊਗਾ। ਉਹ ਇਹ ਨਹੀਂ ਕਹਿ ਸਕਦੇ ਕਿ ਸਾਡੀ ਆਲੋਚਨਾ ਨਾ ਕਰੋ, ਬਾਕੀਆਂ ਦੀ ਆਲੋਚਨਾ ਚਾਹੇ ਜਿੰਨੀ ਮਰਜ਼ੀ ਕਰੀ ਚੱਲੋ। ਇੱਥੇ ਬਠਿੰਡੇ ਦੇ ਵਿੱਚ ਅਕਾਲੀ ਤੇ ਕਾਂਗਰਸੀ ਉਮੀਦਵਾਰਾਂ ਦੀ ਤਕਰਾਰਬਾਜ਼ੀ ਹੋ ਗਈ। ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਤੇ ਸੱਤਾ ਦੀ ਦੁਰਵਰਤੋਂ ਦਾ ਦੋਸ਼ ਲਾ ਰਹੇ ਆ। 14 ਜਨਵਰੀ ਨੂੰ ਸਿੰਗਲਾ ਨੇ ਦੋਸ਼ ਲਾਇਆ ਕਿ ਵਿੱਤ ਮੰਤਰੀ ਦੇ ਰਿਸ਼ਤੇਦਾਰ ਜੋਜੋ ਜੌਲ ਨੇ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਲੋਕਾਂ ਦਾ ਇਕੱਠ ਕਰਕੇ 12-12 ਹਜ਼ਾਰ ਦੇ ਚੈੱਕ ਦੇਣ ਲਈ ਫਾਰਮ ਭਰਵਾਏ। ਇਹਨਾਂ ਦੋਸ਼ਾਂ ਦਾ
ਜੋ ਨੇ ਇਹ ਕਿਹਾ ਕਿ ਮੈਡੀਕਲ ਕੈਂਪ 'ਚ ਸ਼ਮੂਲੀਅਤ ਕਰਨ ਦੀ ਗੱਲ ਕਹਿ ਕੇ ਖੰਡਨ ਕਰਤਾ। ਇਹ ਕਿਹਾ ਕਿ ਨਹੀਂ, ਤੇ ਚੈੱਕ ਦਿੱਤੇ ਗਏ ਆ, ਸਭ ਨੂੰ ਪਤਾ ਇਹ ਚੈੱਕ ਦਿੱਤੇ ਗਏ ਆ। ਇੱਕ ਵਾਰੀ ਫਿਰ ਇੱਥੇ ਕੱਲ੍ਹ ਜਿਹੜੇ ਸੀਗੇ ਉਹ ਤੂੰ ਮੈਂ ਦੋਨਾਂ ਪਾਰਟੀਆਂ ਦੇ ਵਿੱਚ ਹੋਈ। ਜੋਜੋ ਜੌਲ ਦੇ ਵੱਲੋਂ ਆਲਮ ਬਸਤੀ ਦੇ ਵਿੱਚ ਸੋਲਰ ਪ੍ਰੋਜੈਕਟ ਵੰਡੇ ਜਾ ਰਹੇ ਸੀਗੇ। ਇਹ ਟਰੱਕ ਭਰ ਕੇ ਸੋਲਰ ਲਿਆਂਦੇ ਗਏ ਆ, ਜਿਹੜੀਆਂ ਪਲੇਟਸ ਹੁੰਦੀਆਂ ਨੇ ਸੋਲਰ ਦੀਆਂ, ਉਹ ਦਿੱਤੀਆਂ ਜਾ ਰਹੀਆਂ ਨੇ। ਜੋਜੋ ਜੌਲ ਨੇ ਆਪਣੇ ਹਮਾਇਤੀਆਂ ਨੂੰ ਮੌਕੇ 'ਤੇ ਬੁਲਾ ਕੇ ਇਹ ਵੰਡੇ ਵੋਟਾਂ ਖਰੀਦਣ ਦੇ ਵਾਸਤੇ, ਕਿਉਂਕਿ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ। ਕਿਤੇ ਤਾਂ 10-10 ਹਜ਼ਾਰ ਰੁਪਈਏ ਦੇ ਚੈੱਕ ਦਿੱਤੇ ਜਾ ਰਹੇ ਆ ਕਿ ਜੀ ਇਹ ਘਰ ਮੁਰੰਮਤ ਕਰਨ ਦੇ ਚੈੱਕ ਹੈ। ਕਿਤੇ ਇਹ ਸੋਲਰ ਦੀਆਂ ਜਿਹੜੀਆਂ ਪਲੇਟਸ ਨੇ ਉਹ ਦਿੱਤੀਆਂ ਜਾ ਰਹੀਆਂ ਨੇ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗਰੀਬ ਵੋਟਾਂ ਜਿਹੜੀਆਂ ਨੇ, ਗਰੀਬ ਲੋਕਾਂ ਦੀਆਂ, ਉਹਨਾਂ ਨੂੰ ਖਰੀਦਿਆ ਜਾ ਰਿਹਾ। ਤੇ ਇਹ ਕੰਮ ਵਧਣਾ ਹੀ ਵਧਣਾ ਆਉਂਦੇ ਦਿਨਾਂ ਦੇ ਦੌਰਾਨ, ਔਰ ਹਰ ਵੋਟਾਂ ਦੇ ਉੱਤੇ ਹੁੰਦਾ। ਤੁਸੀਂ ਜਿੰਨਾ ਮਰਜ਼ੀ ਕਹੀ ਚੱਲੋ, ਜਿੰਨਾ ਮਰਜ਼ੀ ਬੋਲੀ ਚੱਲੋ, ਕੋਈ ਬਹੁਤਾ ਅਸਰ ਨਹੀਂ ਪੈਂਦਾ ਇਹਨਾਂ ਸਿਆਸੀ ਲੋਕਾਂ ਦੇ ਉੱਤੇ। ਇਹਨਾਂ ਨੂੰ ਪਤਾ ਕਿ ਅਸੀਂ ਵੋਟਾਂ ਖਰੀਦ ਲਵਾਂਗੇ। ਜਦੋਂ ਵੋਟਾਂ ਖਰੀਦ ਲਈਆਂ ਫਿਰ ਸਾਨੂੰ ਕਿਹਨੇ ਜਿਹੜਾ ਉਹ ਪੁੱਛਣਾ। ਜੇ ਥੋੜ੍ਹੀ ਜਿਹੀ ਗੱਲ ਨੈਸ਼ਨਲ ਸਿਆਸਤ ਦੀ ਵੀ ਕਰ ਲਈਏ, ਕਿਉਂਕਿ ਉੱਤਰ ਪ੍ਰਦੇਸ਼ ਦੀਆਂ ਚੋਣਾਂ ਬੜੀਆਂ ਅਹਿਮ ਨੇ। ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ OBC ਆਗੂ ਦਾਰਾ ਸਿੰਘ ਚੌਹਾਨ ਸਮਾਜਵਾਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ। 4 ਦਿਨ ਪਹਿਲਾਂ ਉਹਨੇ ਯੋਗੀ ਕੈਬਨਿਟ 'ਚੋਂ ਅਸਤੀਫਾ ਦਿੱਤਾ ਸੀਗਾ। ਆਪਣਾ ਦਲ ਜਿਹੜਾ ਉਹਦਾ ਵਿਸ਼ਵਾਸਨਤਗੰਜ ਹਲਕੇ ਤੋਂ ਵਿਧਾਇਕ RK ਵਰਮਾ ਨੇ ਵੀ ਅਖਿਲੇਸ਼ ਦੀ ਅਗਵਾਈ ਹੇਠਲੀ ਪਾਰਟੀ ਦਾ ਲੜ ਫੜ ਲਿਆ। ਆਪਣਾ ਦਲ ਦਾ ਭਾਜਪਾ ਦੇ ਨਾਲ ਗੱਠਜੋੜ ਹੈ। ਇਹ ਤੋਂ ਪਹਿਲਾਂ ਬੀਤੇ ਸ਼ੁੱਕਰਵਾਰ ਨੂੰ ਸਾਬਕਾ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਤੇ ਧਰਮ ਸਿੰਘ ਸੈਣੀ, ਭਾਜਪਾ ਦੇ 5 ਵਿਧਾਇਕ ਤੇ ਆਪਣਾ ਦਲ ਦਾ 1 ਵਿਧਾਇਕ ਸਮਾਜਵਾਦੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਸੀ। ਚੌਹਾਨ ਨੇ ਸਮਾਜਵਾਦੀ ਪਾਰਟੀ 'ਚ ਸ਼ਾਮਲ ਹੋ ਕੇ ਇਹ ਗੱਲ ਕਹੀ ਹੈ ਕਿ ਜਦੋਂ ਭਾਜਪਾ ਨੇ 17 ਦੇ ਵਿੱਚ ਉੱਤਰ ਪ੍ਰਦੇਸ਼ 'ਚ ਸਰਕਾਰ ਬਣਾਈ ਸੀ ਤੇ ਉਹਨਾਂ ਸਬਕਾ ਸਾਥ ਸਬਕਾ ਵਿਕਾਸ ਨਾਅਰਾ ਦਿੱਤਾ ਸੀ, ਪਰ ਕੁਝ ਚੋਣਵੇਂ ਲੋਕਾਂ ਦਾ ਵਿਕਾਸ ਕੀਤਾ ਗਿਆ, ਬਾਕੀ ਜਿਹੜੇ ਨੇ ਉਹਨਾਂ ਦੀ ਕਿਸਮਤ ਦੇ ਉੱਤੇ ਉਹਨਾਂ ਨੂੰ ਛੱਡ ਦਿੱਤਾ ਗਿਆ। ਔਰ ਇਹ ਵੀ ਉਹਨੇ ਇਹ ਗੱਲ ਕਹੀ ਹੈ ਕਿ ਮੇਰਾ ਪੁਰਾਣਾ ਘਰ ਹੈ, ਜਿਵੇਂ ਅਕਸਰ ਸਿਆਸਤਦਾਨ ਕਹਿੰਦੇ ਹੁੰਦੇ ਆ ਕਿ ਮੇਰੀ ਘਰ ਵਾਪਸੀ ਜਿਹੜੀ ਉਹ ਹੋ ਗਈ ਹੈ। ਉਧਰ ਅਖਿਲੇਸ਼ ਯਾਦਵ ਨੇ ਇਹ ਗੱਲ ਕਹੀ ਆ ਕਿ ਭਾਰਤੀ ਜਨਤਾ ਪਾਰਟੀ ਤੇ UP ਚੋਣਾਂ ਦੇ ਵਿੱਚ ਆਪਣੇ ਜਿਹੜੇ ਉਹਨਾਂ ਦੇ ਮੈਂਬਰ ਨੇ ਉਹ ਨਫ਼ਰਤ ਤੇ ਅਫਵਾਹਾਂ ਫੈਲਾਉਣ ਦੇ ਵਾਸਤੇ ਗੁਜਰਾਤ ਤੋਂ ਬੰਦੇ ਲਿਆ ਕੇ ਇੱਥੇ ਛੱਡੇ ਜਾ ਰਹੇ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਚੋਣ ਕਮਿਸ਼ਨ ਨੂੰ ਇਸ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਤੇ ਇਹਨਾਂ ਲੋਕਾਂ ਨੂੰ ਵਾਪਸ ਭੇਜਣਾ ਚਾਹੀਦਾ, ਕਿਉਂਕਿ ਇਸ ਤਰੀਕੇ ਨਾਲ ਨਿਰਪੱਖ ਤਰੀਕੇ ਦੇ ਨਾਲ ਚੋਣਾਂ ਨਹੀਂ ਹੋ ਸਕਣਗੀਆਂ। ਤੇ ਉਧਰ ਉੱਤਰ ਪ੍ਰਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਹੜੀ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਆ, ਉਹਦੇ ਵਿੱਚ ਪਾਰਟੀ ਨੇ ਡਾਕਟਰ, ਇੰਜੀਨੀਅਰ ਤੇ MBA ਡਿਗਰੀ ਵਾਲੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਨੇ। 14 ਉਮੀਦਵਾਰ ਮੁਸਲਿਮ ਭਾਈਚਾਰੇ ਦੇ, 7 ਕਾਰੋਬਾਰੀ, 31 ਦਲਿਤ ਭਾਈਚਾਰੇ ਦੇ, 36 ਬ੍ਰਾਹਮਣ ਤੇ 55 OBC ਵਰਗ ਦੇ ਵਿੱਚੋਂ ਨੇ। ਇਹਨਾਂ ਦੇ ਵਿੱਚੋਂ 41 ਗ੍ਰੈਜੂਏਟ ਨੇ। ਇਹ ਆਖਿਆ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਸਾਫ ਸੁਥਰੀ ਛਵੀ ਵਾਲੇ ਲੋਕ ਚੋਣਾਂ ਲੜਨ, ਜਿਹਦੇ ਕਰਕੇ ਉਹਨਾਂ ਨੇ ਅਜਿਹੇ ਲੋਕਾਂ ਨੂੰ, ਪੜ੍ਹੇ ਲਿਖੇ ਲੋਕਾਂ ਨੂੰ ਮੂਹਰੇ ਲਿਆਂਦਾ। ਉਹ ਇਹ ਕਹਿੰਦੇ ਆ ਕਿ 403 ਸੀਟਾਂ ਦੇ ਉੱਤੇ ਆਪਣੇ ਆਧਾਰ ਦੇ ਉੱਤੇ ਉਹ ਚੋਣਾਂ ਲੜੇਗੀ। 403 ਪਹਿਲੀ ਤਾਂ ਗੱਲ ਬਹੁਤ ਉਮੀਦਵਾਰ ਹੁੰਦੇ ਆ, ਔਰ ਉੱਤਰ ਪ੍ਰਦੇਸ਼ ਬਹੁਤ ਵੱਡਾ ਸੂਬਾ ਹੈ, ਉੱਥੇ 403 ਉਮੀਦਵਾਰ ਐਲਾਨ ਸਕਣਗੇ। ਇਹ ਬੜਾ ਵੱਡਾ ਸਵਾਲ ਕਿਹਾ ਜਾ ਸਕਦਾ ਹਾਲ ਦੀ ਘੜੀ। ਕਾਂਗਰਸ ਦੇ ਆਗੂ ਰਾਹੁਲ ਗਾਂਧੀ ਹੋਰਾਂ ਨੇ ਇਹ ਗੱਲ ਕਹੀ ਆ ਕਿ ਭਾਰਤੀ ਜਨਤਾ ਪਾਰਟੀ ਨਫ਼ਰਤ ਵਾਲੀ ਸਿਆਸਤ ਉਹਦੀ ਜਿਹੜੀ ਆ ਦੇਸ਼ ਲਈ ਹਾਨੀਕਾਰਕ ਹੈ। ਅਸਲ ਦੇ ਵਿੱਚ ਰਾਹੁਲ ਗਾਂਧੀ ਹੋਰਾਂ ਨੇ ਕੁਝ ਸਵਾਲ ਟਵਿੱਟਰ ਦੇ ਉੱਤੇ ਪਾਏ ਸੀਗੇ ਕਿ ਤੁਸੀਂ ਕੀ ਸਮਝਦੇ ਹੋ ਕਿ ਭਾਰਤੀ ਜਨਤਾ ਪਾਰਟੀ ਨੇ ਕਿਹੜੀਆਂ ਚੀਜ਼ਾਂ ਦੇ ਕਰਕੇ ਮੁਲਕ ਦਾ ਨੁਕਸਾਨ ਕੀਤਾ। ਸਭ ਤੋਂ ਵੱਧ ਜਿਹੜੇ ਸਵਾਲ ਦੇ ਉੱਤੇ ਲੋਕਾਂ ਨੇ ਜਵਾਬ ਦਿੱਤੇ ਨੇ ਉਹ ਇਹ ਆ ਕਿ ਨਫ਼ਰਤ ਦਾ ਮਾਹੌਲ ਮੁਲਕ ਦੇ ਵਿੱਚ ਬਣ ਗਿਆ ਭਾਰਤੀ ਜਨਤਾ ਪਾਰਟੀ ਦੀ ਵਜ੍ਹਾ ਕਰਕੇ। ਇਸ ਸਵਾਲ ਦੇ ਉੱਤੇ ਸਭ ਤੋਂ ਵੱਧ ਲੋਕਾਂ ਨੇ ਜਿਹੜੇ ਆਪਣੇ ਜਵਾਬ ਪੋਸਟ ਕੀਤੇ ਆ।
ਬਹੁਤ ਬਹੁਤ ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਦੁਬਾਰਾ ਇਸੇ ਪ੍ਰੋਗਰਾਮ ਦੇ ਵਿੱਚ ਹੋਊਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਸਤਿ ਸ਼੍ਰੀ ਅਕਾਲ।